ਸਾਡੇ ਨਾਲ ਨੇ ਜੀ ਅਮਰਜੀਤ ਕੌਰ, ਰਾਈਟ ਜੀ। ਅਮਰਜੀਤ ਜੀ ਕਿੱਥੋਂ ਆਏ ਹੋ? जर्नी तो आई है। ਥੋੜਾ ਜਿਹਾ ਉੱਚੀ ਬੋਲੋਗੇ? अगे हो जाने ਨਹੀਂ ਅੱਗੇ ਨਾਲ ਨਹੀਂ ਹੁੰਦਾ, ਤੁਸੀਂ ਥੋੜਾ ਜਿਹਾ ਉੱਚੀ ਬੋਲੋ। जर्नी तो आई है मैं ਜੀ। ਇੱਥੇ ਇੰਡੀਆ ਡਿਸਟ੍ਰਿਕਟ ਪਟਿਆਲਾ ਰਾਜਪੁਰਾ ਤੋਂ ਆ। ਤੇ ਪ੍ਰੋਬਲਮ ਕੀ ਸੀ ਤੁਹਾਡੀ? ਮੈਨੂੰ ਸੈਟਿਕਾ ਦੀ ਪ੍ਰੋਬਲਮ ਸੀ। ਮੈਂ ਉਦੋਂ ਇੱਥੇ ਆਈ, ਮੈਂ ਉਸ ਤੋਂ ਪਹਿਲਾਂ ਦੀ ਆ ਰਹੀ ਐਕਚੁਅਲੀ। ਅੱਛਾ। ਛੋਟੀਆਂ ਪ੍ਰੋਬਲਮਾਂ ਸੀ ਪਹਿਲਾਂ। ਮੇਨ ਪ੍ਰੋਬਲਮ ਮੈਨੂੰ ਜਦੋਂ ਸੈਟਿਕਾ ਦੀ ਹੋਈ ਅੱਜ ਤੋਂ 2 ਸਾਲ ਪਹਿਲਾਂ, ਤਾਂ ਉਦੋਂ ਮੈਂ ਆਈ ਇੱਥੇ ਆ ਕੇ ਫਿਰ ਮੈਂ ਮੈਡੀਸਨ ਲਈ, ਤਾਂ ਮੈਨੂੰ 10 ਦਿਨ ਬਾਅਦ ਰਿਲੀਫ ਮਿਲਣਾ ਸ਼ੁਰੂ ਹੋ ਗਿਆ। ਤੇ ਜਦੋਂ ਕਿ ਉੱਥੋਂ ਮੈਂ 1.5 ਸਾਲ ਤੋਂ ਲੈ ਰਹੀ ਸੀਗੀ, ਤਾਂ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਸੀ। ਮੈਂ ਆਪਰੇਸ਼ਨ ਨਹੀਂ ਸੀ ਕਰਾਉਣਾ ਚਾਹੁੰਦੀ, ਤੇ ਫਿਰ ਇੱਥੇ ਆਈ। ਇੱਥੇ ਆ ਕੇ ਮੈਂ ਮੈਡੀਸਨ ਲਈ, ਤਾਂ ਉਹਨੇ ਮੈਨੂੰ 10-15 ਦਿਨ 'ਚ ਰਿਲੀਫ ਦੇਣਾ ਸ਼ੁਰੂ ਕਰਤਾ। ਮੈਨੂੰ ਕਿਹਾ ਸੀ ਕਿ 3 ਮਹੀਨੇ ਮੈਡੀਸਨ ਲੈਣੀ ਹੈ ਜੀ, ਤਾਂ 3 ਦੀ ਜਗ੍ਹਾ ਮੈਂ 4 ਮਹੀਨੇ ਲਈ। ਇਸ ਟਾਈਮ ਮੈਂ ਬਿਲਕੁਲ ਠੀਕ ਹਾਂ, ਮੈਨੂੰ ਮੁੜ ਕੇ ਦੁਬਾਰਾ ਪ੍ਰੋਬਲਮ ਨਹੀਂ ਹੋਈ ਹੈਗੀ ਜੀ। ਤਾਂ ਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਸਰ ਨਾਲ ਜੁੜਿਆ ਹੋਇਆ? ਮੈਨੂੰ 8-9 ਸਾਲ ਹੋ ਗਏ ਆ। 9 ਸਾਲ ਪਹਿਲਾਂ ਤੁਸੀਂ ਜਰਮਨੀ ਤੋਂ ਆਉਂਦੇ ਹੋ ਔਰ ਸ਼ਟਿਕਾ ਦੀ ਪ੍ਰੋਬਲਮ ਲੈ ਕੇ ਆਉਂਦੇ ਹੋ, ਜਿੱਥੇ ਡਾਕਟਰਸ ਨੇ ਕਿਹਾ ਸੀ ਆਪਰੇਟ ਹੋਏਗਾ, ਹੈ ਨਾ? ਸੈਟਿਕਾ ਦੀ ਤਾਂ ਹੁਣ 1.5 ਸਾਲ ਪਹਿਲਾਂ ਸੀ ਕਿ ਪਹਿਲਾਂ ਛੋਟੀਆਂ ਹੋਰ ਪ੍ਰੋਬਲਮਾਂ ਸੀਗੀਆਂ, ਪਲਸ ਦੀ ਪ੍ਰੋਬਲਮ ਹੋ ਗਈ ਜਾਂ ਇਸ ਤਰ੍ਹਾਂ ਛੋਟੀਆਂ, ਤਾਂ ਉਹ ਵੀ ਮੈਡੀਸਨ ਫਿਰ ਮੈਂ ਇੱਥੋਂ ਲੈ ਕੇ ਜਾਂਦੀ ਸੀ ਜੀ, ਕਿਉਂਕਿ ਉਸ ਨਾਲ ਮੈਨੂੰ ਬਹੁਤ ਛੇਤੀ ਰਿਲੀਫ ਮਿਲਦਾ ਸੀ। ਸਾਈਡ ਇਫੈਕਟ ਵੀ ਨਹੀਂ ਹੁੰਦਾ ਕੋਈ। ਐਲੋਪੈਥੀ ਨਾਲ ਸਾਈਡ ਇਫੈਕਟ ਬਹੁਤ ਸੀ, ਤਾਂ ਮੈਂ ਸ਼ੁਰੂ ਤੋਂ ਹੀ ਆਯੁਰਵੇਦ ਦੀ ਫੈਨ ਸੀ। ਓਕੇ। ਤਾਂ ਫਿਰ ਜਦੋਂ ਗੋਇਲ ਸਾਹਿਬ ਨੂੰ ਮੈਂ YouTube ਤੇ ਦੇਖਿਆ, ਫਿਰ ਮੈਂ 9 ਸਾਲ ਪਹਿਲਾਂ ਮੈਂ ਇੱਥੇ ਆਉਣਾ ਚਾਹਿਆ। 9 ਸਾਲ ਤੋਂ ਲੈ ਕੇ ਅੱਜ ਤੱਕ ਕਿੰਨਾ ਕੁ ਫਰਕ ਲੱਗਾ ਤੁਹਾਨੂੰ? ਮੈਨੂੰ ਹਮੇਸ਼ਾ ਹੀ ਫਰਕ ਲੱਗਿਆ। ਮੈਂ ਜਿਹੜੀ ਚੀਜ਼ ਵੀ ਲੈ ਕੇ ਗਈ ਹਾਂ, ਮੈਂ ਤਾਂ ਸਭ ਨੂੰ, ਜਰਮਨੀ 'ਚ ਵੀ ਸਭ ਨੂੰ ਕਹਿੰਦੀ ਹਾਂ, ਆਪਣੀ ਫਰੈਂਡ ਸਰਕਲ, ਤੁਸੀਂ ਇੰਡੀਆ ਜਾਓ ਤਾਂ ਇੱਥੋਂ ਮੈਡੀਸਨ ਲੈ ਕੇ ਆਓ, ਬਹੁਤ ਛੇਤੀ ਆਰਾਮ ਆਉਂਦਾ ਹੈ। ਗੋਇਲ ਸਾਹਿਬ ਨੂੰ ਜਦੋਂ ਅੱਜ ਤੋਂ 9 ਸਾਲ ਪਹਿਲਾਂ ਮਿਲੇ ਸੀ ਤੇ ਅੱਜ ਕਿੰਨਾ ਕੁ ਉਹਨਾਂ ਦੇ ਔਰ ਇਹ ਸਿਸਟਮ ਦੇ ਵਿੱਚ ਕਿੰਨਾ ਕੁ ਫਰਕ? ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਉਸ ਟਾਈਮ ਬਿਨਾਂ ਅਪਾਇੰਟਮੈਂਟ ਦੇ ਵੀ ਜਾ ਕੇ 2 ਘੰਟੇ ਵੀ ਨਹੀਂ ਸੀ ਲੱਗਦੇ ਹੁੰਦੇ। ਅੱਜ ਅਪਾਇੰਟਮੈਂਟ ਲੈ ਕੇ ਵੀ 4-4 5-5 ਘੰਟੇ ਵੇਟ ਕਰਨੀ ਪੈਂਦੀ ਹੈ। ਮਤਲਬ ਇਹ ਕਿ ਉਹਨਾਂ ਨਾਲ ਇੰਨੇ ਲੋਕ ਜੁੜ ਗਏ ਆ। ਬਹੁਤ ਦੁਨੀਆ ਜੁੜ ਗਈ ਆ ਹੁਣ ਤਾਂ, ਟੂ ਮੱਚ ਜੀ। ਔਰ ਉਹਦੀ ਵਜ੍ਹਾ ਤੁਹਾਡੇ ਵਰਗੇ ਲੋਕ ਨੇ ਜਿਹੜੇ ਅੱਗੋਂ ਰეკਮੈਂਡ ਕਰਦੇ ਨੇ, ਜਿਹੜੇ ਦੱਸਦੇ ਨੇ ਵਾਕਈ ਕਿ ਗੋਇਲ ਸਾਹਿਬ ਦੇ ਕੋਲ ਜਾਓ ਔਰ ਉਹਨਾਂ ਕੋਲ ਆਰਾਮ ਵੀ ਆਉਂਦਾ ਹੈ। ਤੁਸੀਂ ਖੁਦ ਇਹਦਾ ਪ੍ਰਮਾਣ ਹੋ, ਹੈ ਨਾ? ਤਾਂ ਬਹੁਤ ਵਿਸ਼ਵਾਸ ਹੈ। ਮੈਂ ਕਿਉਂ ਹੁਣ ਵੀ ਮੈਂ 12 ਦਿਨ ਵਾਸਤੇ ਆਈ ਸੀ, ਤਾਂ ਫਿਰ ਵੀ ਮੈਨੂੰ ਥੋੜੀ ਜਿਹੀ ਛੋਟੀ ਜਿਹੀ ਪ੍ਰੋਬਲਮ ਸੀ। मैं क्या मैं उसको मेडिसिन लेके जाऊँ। आप कहाँ से आए हो? मैं पानीपत हरियाणा। पानीपत से आए, क्या बात है। नाम क्या आपका? मेरा कृष्णा। कृष्णा जी, आपकी स्माइल बड़ी प्यारी है। करती क्या आप? मैं हाउस वाइफ हूँ। लगते हैं आप टीचर? हाँ लगती हूँ, है ना? प्रिंसिपल लगती है ना? तो घर में वो प्रिंसिपल वाला जॉब रखते हो? क्या बात है। फिर थोड़ा धाकड़ होती है चोरियां हरियाणे वाली? अच्छा वो नहीं है, धाकड़ नहीं हो? हाँ ऐसे ही है, तो अच्छा। मजाक हो रहा है, धाकड़ हाँ हाँ, क्या बात है। तो अभी किस प्रॉब्लम के लिए आए आप? मेरे हस्बैंड को डिमेंशिया हो गया 3 साल से आए हैं साथ, तो इनको दिखाने आई हूँ। मैं अक्सर इनकी YouTube पे वीडियो देखती थी गोयल साहब की। हाँ जी। तो मैं वो करती भी थी, इनको ऑयल वगैरह लगाना, नारियल का तेल और घी, जो वो बताते थे वो भी करती थी। फिर सर मैंने कहा एक बार दिखा ही है, क्यों प्रॉब्लम बढ़ रही है। इनकी एलोपैथी भी की है ट्रीटमेंट, हेमोपैथी भी, कोई फर्क नहीं नजर आ रहा। तो मैंने कहा चल एक बार इनको दिखा के, क्योंकि फॉलो तो करते ही हो। हाँ फॉलो कर, सब ट्राई कर लिया, आखिर में बचे गोयल साहब। आखिर में बच्चे। तो गोयल साहब के पास आप सब कुछ ट्राई करके भी आ सकते हैं। फिर आप बताएं हमें कि आपको वाकई कैसा लगा, तो आपको उनसे मिलके कैसा लगा? बहुत अच्छा लगा। अच्छा। उनके बात करने का तरीका इतना, क्या बात है। नहीं बहुत सॉफ्ट है। मैंने हालांकि अपना भी कह दिया, मेरे तो बैग में पेन रहती है, तो उन्होंने दवाई लिख दिया फटाफट। हालांकि मैंने स्लिप भी नहीं बनवाई थी अपने। अच्छा। हाँ मैंने अपनी सिस्टर का पूछा, वो भी बता दिया। क्या बात है। नहीं तो कोई डॉक्टर नहीं ऐसे बताते सही। हाँ, आप वो आगे जवाब देते होते हैं, आप अपनी बात करो जी। हाँ, है ना? इतने में इतना ही मिलेगा। नहीं उन्होंने दवाई लिख दी। अच्छा, आपका भी बता दिया। हस्बैंड आए थे, वो आप वही है ना, अभी आम के आम गुठलियों के दाम। हस्बैंड का मैंने अपनी स्लीप इसलिए नहीं बनवाई थी, मैंने कहा जाकर एक बार पहले माहौल देखिए। हाँ, माहौल देखिए कैसे हैं। क्योंकि मैंने किसी से पूछा भी नहीं था, मैंने सिर्फ यूट्यूब पे वीडियो देखी। मैंने कहा किससे पूछूं भाई, किसने कराया किसने नहीं कराया। मैंने कहा मैं खुद भी जाके ट्राई करती हूँ। खुद ही ट्राई करना, वही है ना, जब आप खुद इन चीजों को देखते हैं, करते हैं, फिर आपको विश्वास होता है। लग रहा है फर्क पड़ जाएगा अंकल को भी, आपको भी? और मेरे को है तो सही बहुत विश्वास है, इसलिए ऐसे इतना पैसा लगाते हैं। गोयल साहब के बारे में क्या कहना चाहेंगे?
देखो वीडियो पे तो जो मैं देखती हूँ यूट्यूब पे इनके मेरे को बहुत अच्छे लगते हैं। हाँ। बाकी अब मेरे को आराम आएगा तो फिर मैं इनके बारे में पूरा बताऊंगी ना। पर अभी मिलके कैसा लगा? जैसा वीडियो मिल के तो बहुत अच्छा लगा, बहुत अच्छे से बात करी है उन्होंने, बहुत सॉफ्ट नेचर के हैं, बहुत गुस्से वाले नहीं है वैसे। क्या बात है जी। सो बहुत बहुत शुक्रिया आपका, थैंक यू सो मच, थैंक यू।